ਪੰਜਾਬੀ ਰੇਡੀਓ ਦਿਵਸ ਸੁਣ ਰਿਹਾ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਸਪੋਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਤਨਾਮ ਸਿੰਘ ਸ਼ੇਰ, ਸਲਮਾ, ਗੁਰਦੀਪ ਸਿੰਘ ਬੇਰਦੀ, ਕਲੋਬਸ, ਖਾਲਸਾ ਇੰਸ਼ੋਰੈਂਸ ਏਜੰਸੀ, ਸੈਨੋਜੇ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਲਾਲੀ ਸਿੱਧੂ ਜੀ, ਬੇਕਰਸਫੀਲਡ, ਮਨਜੀਤ ਸਿੰਘ ਸਿੱਧੂ, ਫਰੈਜ਼ਨੋ, ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਜੀ ਗੱਲ ਸ਼ੁਰੂ ਕਰਦੇ ਹਾਂ ਕੇਂਦਰ ਸਰਕਾਰ ਦੀ। ਉਹਨਾਂ ਵੱਲੋਂ ਜਿਸ ਤਰ੍ਹਾਂ ਦੀਆਂ ਆਸਾਂ ਹੀ ਸੀਗੀਆਂ ਕਿ ਜਿੱਤ ਕੇ ਇਹਨਾਂ ਨੇ ਕੁਛ ਨਾ ਕੁਛ ਕਰਨਾ ਹੈ, ਜੰਮੂ ਕਸ਼ਮੀਰ ਦੇ ਵਿਧਾਨ ਸਭਾ ਦੇ ਹਲਕੇ ਆ ਉਹਨਾਂ ਦੇ ਵਿੱਚ ਛੇੜਛਾੜ ਸ਼ੁਰੂ ਜੀ। ਜਿਹੜੇ ਨਵੇਂ ਬਣੇ ਗ੍ਰਹਿ ਮੰਤਰੀ ਨੇ ਜੀ ਅਮਿਤ ਸ਼ਾਹ ਹੋਰਾਂ ਨੇ ਜੰਮੂ ਕਸ਼ਮੀਰ ਦੀ ਜਿਹੜੀ ਸਿਚੁਏਸ਼ਨ ਆ ਉਹਦੇ ਬਾਰੇ ਜਾਣਕਾਰੀ ਜਿਹੜੀ ਹੈ ਜੀ ਉਹ ਲਿਖਤ ਦੇ ਵਿੱਚ ਲਈ ਆ। ਔਰ ਭਾਜਪਾ ਜੰਮੂ ਕਸ਼ਮੀਰ 'ਚ ਵਿਧਾਨ ਸਭਾ ਹਲਕਿਆਂ ਦੀ ਹੱਦਬੰਦੀ ਮੁੜ ਤੋਂ ਕਰਨ ਦੇ ਉੱਤੇ ਜ਼ੋਰ ਅਜ਼ਮਾਈ ਜਿਹੜੀ ਕਰ ਰਹੀ ਹੈ, ਤਾਂ ਕਿ ਜੰਮੂ ਖਿੱਤੇ ਦੇ ਵਿੱਚ ਸੂਬਾਈ ਵਿਧਾਨ ਸਭਾ ਦੇ ਵਿੱਚ ਵੱਧ ਸੀਟਾਂ ਮਿਲ ਸਕਣ। ਭਾਜਪਾ ਇਹ ਸਮਝਦੀ ਹੈ ਕਿ ਜੰਮੂ ਖਿੱਤੇ ਦੇ ਕੋਲ ਰਾਜ ਵਿਧਾਨ ਸਭਾ ਦੇ ਵਿੱਚ ਬਣਦੀ ਨੁਮਾਇੰਦਗੀ ਨਹੀਂ ਆ, ਔਰ ਪੂਰੇ ਮੁਲਕ ਦੇ ਵਿੱਚ ਹੱਦਬੰਦੀ ਸੋਧਣ ਦੇ ਉੱਤੇ 2026 ਤੱਕ ਰੋਕ ਹੈ, ਜਦੋਂ ਕਿ ਸੂਬਾਈ ਭਾਜਪਾ ਇਹਦੀ ਮੰਗ ਕਰ ਰਹੀ ਆ। 2002 ਦੇ ਵਿੱਚ ਫਾਰੂਕ ਅਬਦੁੱਲਾ ਸਰਕਾਰ ਨੇ ਦੂਜੇ ਸੂਬਿਆਂ ਦੇ ਬਰਾਬਰ 2026 ਤੱਕ ਹੱਦਬੰਦੀ ਕਮਿਸ਼ਨ ਬਿਠਾਉਣ ਦੇ ਉੱਤੇ ਰੋਕ ਲਾ ਦਿੱਤੀ ਸੀਗੀ। ਨਵੇਂ ਬਣੇ ਗ੍ਰਹਿ ਮੰਤਰੀ ਨੂੰ ਅੱਜ ਜਿਹੜਾ ਜੀ ਇਹ ਬੇਹੱਦ ਸੰਵੇਦਨਸ਼ੀਲ ਸੂਬੇ ਦੀਆਂ ਜ਼ਮੀਨੀ ਹਕੀਕਤਾਂ ਤੋਂ ਜਾਣੂ ਜਿਹੜਾ ਜੀ ਕਰਵਾਇਆ ਗਿਆ, ਤਾਂ ਕਿ 3 ਦਹਾਕਿਆਂ ਤੋਂ ਜਿਹੜਾ ਜੀ ਉੱਥੇ ਅੱਤਵਾਦ ਦੀ ਮਾਰ ਦੇ ਹੇਠ ਹੈ। ਜਿਹੜੀ PDP ਦੀ ਪ੍ਰਧਾਨ, ਜਿਹਦੇ ਨਾਲ ਪਹਿਲਾਂ ਮਿਲ ਕੇ ਭਾਜਪਾ ਨੇ ਸਰਕਾਰ ਬਣਾਈ ਸੀਗੀ, ਉਹਨੇ ਟਵੀਟ ਕਰਕੇ ਕਿਹਾ ਕਿ ਜੰਮੂ ਕਸ਼ਮੀਰ ਦੇ ਹਲਕਿਆਂ ਦੀ ਹੱਦਬੰਦੀ ਦੀ ਯੋਜਨਾ ਤੇ ਨਿਰਾਸ਼ਾ ਉਹਨੇ ਜਿਹੜੀ ਜੀ ਉਹ ਜ਼ਾਹਰ ਕੀਤੀ ਹੈ। ਔਰ ਉਹਨੇ ਕਿਹਾ ਕਿ ਜਬਰੀ ਹੱਦਬੰਦੀ ਕਰਕੇ ਸੂਬੇ ਦੀ ਫਿਰਕੂ ਆਧਾਰ ਦੇ ਉੱਤੇ ਇੱਕ ਹੋਰ ਵੰਡ ਕਰਨ ਦੀ ਸਾਜ਼ਿਸ਼ ਹੈ, ਜਿਹੜੀ ਕਿ ਪੁਰਾਣੇ ਜ਼ਖਮਾਂ ਨੂੰ ਠੀਕ ਕਰਨ ਦੀ ਬਜਾਏ ਭਾਰਤ ਸਰਕਾਰ ਕਸ਼ਮੀਰੀਆਂ ਨੂੰ ਹੋਰ ਦੁੱਖ ਦੇ ਰਹੀ ਹੈ। ਉਹੀ ਮਹਿਬੂਬਾ ਮੁਫਤੀ ਹੈ ਜੀ, ਜਿਹਨੇ ਮੁੱਖ ਮੰਤਰੀ ਬਣਨ ਦੇ ਵਾਸਤੇ ਭਾਜਪਾ ਦੇ ਨਾਲ ਗੰਢ ਧੁੱਪ ਜਿਹੜੀ ਉਹ ਕੀਤੀ ਸੀਗੀ। ਉਧਰ ਅੱਜ ਜਿਹੜੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਆ, ਉਹਨੇ ਜਿਹੜੇ ਜੰਮੂ ਕਸ਼ਮੀਰ ਦੇ ਵੱਖਵਾਦੀ ਆਗੂ ਨੇ, ਜਿਹਦੇ ਵਿੱਚ ਜੰਮੂ ਕਸ਼ਮੀਰ ਡੈਮੋਕ੍ਰੈਟਿਕ ਫਰੀडम ਪਾਰਟੀ ਦੇ ਮੁਖੀ ਸ਼ਬੀਰ ਸ਼ਾਹ, ਦੁਖਤਰਾਨੇ ਮਿਲਤ ਦੇ ਮੁਖੀ ਆਸੀਆ ਅੰਦਰਾਬੀ ਤੇ ਪੱਥਰਬਾਜ਼ਾਂ ਦੀ ਅਗਵਾਈ ਕਰਨ ਵਾਲਾ ਮਸਰਤ ਆਲਮ ਭੱਟ ਨੂੰ ਹਿਰਾਸਤ ਦੇ ਵਿੱਚ ਲਿਆ। ਔਰ ਇਹਨਾਂ ਨੂੰ ਅੱਤਵਾਦੀ ਫੰਡਿੰਗ ਦੇ ਨਾਲ ਸੰਬੰਧਿਤ ਕੇਸਾਂ ਦੇ ਵਿੱਚ ਹਿਰਾਸਤ ਦੇ ਵਿੱਚ ਜਿਹੜਾ ਜੀ ਉਹ ਲਿਆ ਗਿਆ। NIA ਨੇ ਜੰਮੂ ਕਸ਼ਮੀਰ ਮੁਸਲਿਮ ਲੀਗ ਦੇ ਚੇਅਰਮੈਨ ਭੱਟ ਨੂੰ ਦਿੱਲੀ ਲਿਆਂਦਾ ਜੀ, ਜਿਹੜਾ ਕਿ ਜੰਮੂ ਕਸ਼ਮੀਰ ਦੀ ਜੇਲ੍ਹ ਦੇ ਵਿੱਚ ਬੰਦ ਸੀਗਾ। ਉਹਨੂੰ ਵਧੀਕ ਸੈਸ਼ਨ ਜੱਜ ਰਕੇਸ਼ ਸਿਆਲ ਦੀ ਅਦਾਲਤ ਦੇ ਵਿੱਚ ਜਿਹੜਾ ਸੀ ਉਹ ਕੀਤਾ ਗਿਆ। 10 ਦਿਨ ਦੇ ਵਾਸਤੇ NIA ਦੀ ਹਿਰਾਸਤ ਦੇ ਵਿੱਚ ਇਹਨੂੰ ਭੇਜਿਆ ਗਿਆ। ਇਹ ਕਿਹਾ ਜਾ ਰਿਹਾ ਕਿ ਜਿਹੜੇ ਮੋਸਟ ਵਾਂਟਡ ਵਿਅਕਤੀ ਨੇ ਜੰਮੂ ਕਸ਼ਮੀਰ ਦੇ, ਉਹਦੀ ਇੱਕ ਸੂਚੀ ਜਿਹੜੀ ਜੀ ਉਹ ਤਿਆਰ ਹੋਈ ਆ, ਜਿਨ੍ਹਾਂ ਦੇ ਉੱਤੇ ਸ਼ਿਕੰਜਾ ਆਉਂਦੇ ਦਿਨਾਂ ਦੇ ਦੌਰਾਨ ਕੱਸਿਆ ਜਾ ਸਕਦਾ। ਬੇਸ਼ੱਕ ਇਹ ਵਿਧਾਨ ਸਭਾ ਦੇ ਹਲਕਿਆਂ ਦੇ ਨਾਲ ਸੰਬੰਧਿਤ ਨਹੀਂ, ਪਰ ਕਿਉਂਕਿ ਜੰਮੂ ਕਸ਼ਮੀਰ ਦੇ ਸਾਰਾ ਕੁਝ ਜਿਹੜਾ ਜੀ ਉਹ ਨਾਲ ਸੰਬੰਧਿਤ ਹੈ, ਇਸ ਕਰਕੇ ਇੱਕ ਕਾਰਵਾਈ ਨੂੰ ਦੂਜੀ ਦੇ ਨਾਲ ਜੋੜ ਕੇ ਜਿਹੜਾ ਜੀ ਉਹ ਵੇਖਿਆ ਜਾ ਸਕਦਾ। ਇਹ ਲੱਗਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਕੁਛ ਹੋਊਗਾ ਉੱਥੇ। ਤਾਂ ਅੱਗੇ ਹਿਰਾਸਤੀ ਮੌਤ ਦੀ ਜੇ ਗੱਲ ਕਰੀਏ ਤਾਂ ਲੋਕ ਘੇਰਨਗੇ ਵਿਧਾਇਕ ਦਾ ਘਰ। ਅੱਜ ਜਿਹੜਾ ਜੀ ਫਰੀਦਕੋਟ ਦੇ ਵਿੱਚ ਲੋਕ ਪਹੁੰਚ ਰਹੇ ਆ ਜੀ, ਔਰ ਜਿਹੜਾ ਪ੍ਰਸ਼ਾਸਨ ਆ ਜੀ ਉਹਦੇ ਵੱਲੋਂ ਸਰਗਰਮੀ ਵਿਖਾਈ ਜਾ ਰਹੀ ਆ ਲੋਕਾਂ ਨੂੰ ਰੋਕਣ ਦੇ ਵਾਸਤੇ, ਕਿ ਰੋਸ ਮੁਜ਼ਾਹਰਾ ਜਿਹੜਾ ਜੀ ਉਹ ਰੋਕਿਆ ਜਾ ਸਕੇ। ਅੱਡੀ ਚੋਟੀ ਦਾ ਜ਼ੋਰ ਜਿਹੜਾ ਜੀ ਉਹ ਪ੍ਰਸ਼ਾਸਨ ਲਾ ਰਿਹਾ। ਕਈ ਜ਼ਿਲ੍ਹਿਆਂ ਦੀ ਪੁਲਿਸ ਇਕੱਠੀ ਕੀਤੀ ਗਈ ਆ, ਔਰ ਥਾਂ ਦੇ ਉੱਤੇ ਰੋਕਾਂ ਜਿਹੜੀਆਂ ਦੀ ਉਹ ਲਾਈਆਂ ਗਈਆਂ ਨੇ। ਕਾਂਗਰਸੀ ਵਿਧਾਇਕ ਦੇ ਘਰ ਨੂੰ ਘੇਰਨ ਦਾ ਐਲਾਨ ਜਿਹੜਾ ਜੀ ਉਹ ਕੀਤਾ ਹੋਇਆ ਸੰਘਰਸ਼ ਕਮੇਟੀ ਨੇ। ਇਹ ਜਿਹੜਾ ਪੁਲਿਸ ਨੇ ਵਿਧਾਇਕ ਦੀ ਰਿਹਾਇਸ਼ ਨੂੰ ਕਿਲ੍ਹੇ ਦੇ ਵਿੱਚ ਜਿਹੜਾ ਜੀ ਉਹ ਤਬਦੀਲ ਕਰਤਾ ਹੈ। ਜਿੰਨੀਆਂ ਸੜਕਾਂ ਜਾਂਦੀਆਂ ਨੇ ਉਹਦੇ ਘਰ ਨੂੰ, ਉਹਦੇ ਉੱਤੇ ਬੈਰੀਕੇਡ ਜਿਹੜੇ ਜੀ ਉਹ ਲਾ ਦਿੱਤੇ ਗਏ ਆ। ਔਰ ਇਹ ਕਿਹਾ ਜਾ ਰਿਹਾ ਜਿਹੜੇ IG ਨੇ ਉਹਨਾਂ ਦੇ ਵੱਲੋਂ ਕਿ ਸ਼ਾਂਤਮਈ ਰੋਸ ਵਿਖਾਵਾ ਕਰਨਾ ਲੋਕਾਂ ਦਾ ਸੰਵਿਧਾਨਕ ਹੱਕ ਹੈ, ਇਹਦੇ ਵਿੱਚ ਪ੍ਰਸ਼ਾਸਨ ਕੋਈ ਵਿਘਨ ਨਹੀਂ ਪਾਊਗਾ। ਜੇ ਕੋਈ ਸ਼ਰਾਰਤੀ ਅੰਸਰ ਹੋਇਆ ਤਾਂ ਉਹਦੇ ਨਾਲ ਨਿੱਠਿਆ ਜਿਹੜਾ ਜੀ ਉਹ ਜਾਊਗਾ। ਦੂਜੇ ਪਾਸੇ 18 ਮਈ ਨੂੰ ਮਾਰੇ ਗਏ ਪਿੰਡ ਪੰਜਾਵਾਂ ਦੇ ਨੌਜਵਾਨ ਜਸਪਾਲ ਦੇ ਮਾਮਲੇ ਦੀ ਪੜਤਾਲ ਕਰ ਰਹੀ ਜਿਹੜੀ ਸਿੱਟ ਹੈ, ਉਹਨੇ CIA ਸਟਾਫ ਦੇ 2 ਮੁਲਾਜ਼ਮਾਂ ਸਣੇ 3 ਬੰਦਿਆਂ ਨੂੰ ਰਿਮਾਂਡ ਦੇ ਉੱਤੇ ਲਿਆ। ਇਹ ਦੋਵੇਂ ਮੁਲਾਜ਼ਮ ਜਸਪਾਲ ਦੀ ਮੌਤ ਦੇ ਵੇਲੇ CIA ਸਟਾਫ ਦੇ ਦਫ਼ਤਰ ਦੇ ਵਿੱਚ ਹਾਜ਼ਰ ਸੀਗੇ, ਔਰ ਇਹਨਾਂ ਦੋਵਾਂ ਨੇ ਜਸਪਾਲ ਦੀ ਲਾਸ਼ ਖੁਰਦ-ਬੁਰਦ ਜਿਹੜੀ ਆ ਉਹ ਕੀਤੀ ਹੈ।
ਜਿਹੜੀ SIT ਆ ਉਹਨੇ ਇਸ ਮਾਮਲੇ ਦੇ ਵਿੱਚ ਬਿੱਟਾ ਸਿੰਘ ਨਾਂ ਦੇ ਇੱਕ ਹੋਰ ਬੰਦੇ ਨੂੰ ਗ੍ਰਿਫਤਾਰ ਕਰਕੇ ਉਹਦਾ ਵੀ ਰਿਮਾਂਡ ਜਿਹੜਾ ਹਾਸਲ ਕੀਤਾ। ਪਰ ਅਜੇ ਵੀ ਜਿਹੜਾ ਰਘਬੀਰ ਸਿੰਘ ਨਾਮ ਦਾ ਬੰਦਾ ਜੀ ਉਹ ਪੁਲਿਸ ਦੀ ਪਹੁੰਚ ਤੋਂ ਦੂਰ ਹੈ। SIT ਨੇ ਅਦਾਲਤ ਨੂੰ ਇਹ ਕਿਹਾ ਜੀ ਕਿ CIA ਸਟਾਫ ਦੇ ਮੁਲਾਜ਼ਮ ਜਿਹੜੇ ਦਰਸ਼ਨ ਸਿੰਘ ਤੇ ਸੁਖਮੰਦਰ ਸਿੰਘ ਆ, ਇਹਨੇ ਜਿਹੜਾ ਮਾਰਿਆ ਗਿਆ ਜਸਪਾਲ ਹੈ ਉਹਦੇ ਕੱਪੜੇ ਕਿਤੇ ਲੁਕੋਏ ਹੋਏ ਆ। ਇਹ ਤੋਂ ਇਲਾਵਾ ਜਸਪਾਲ ਦਾ ਮੋਬਾਇਲ ਵੀ ਇਹਨਾਂ ਦੇ ਕੋਲੇ ਹੋਣ ਦਾ ਜਿਹੜਾ ਜੀ ਉਹ ਖਦਸ਼ਾ ਹੈ। SIT ਨੇ ਦਾਅਵਾ ਕੀਤਾ ਕਿ ਇਸ ਤੋਂ ਬਿਨਾਂ ਅਹਿਮ ਸਬੂਤਾਂ ਦੇ ਬਾਰੇ ਇਹਨਾਂ ਨੂੰ ਪਤਾ ਤੇ ਪੰਜਾਬ ਸਰਕਾਰ ਦੇ ਵੱਲੋਂ ਗਠਿਤ ਕੀਤੀ ਗਈ ਜਿਹੜੀ SIT ਆ ਇਹਨਾਂ ਤੱਥਾਂ ਦੀ ਮੁੜ ਪੜਤਾਲ ਜਿਹੜਾ ਉਹ ਕਰਨਾ ਚਾਹੁੰਦੀ ਆ ਜਿਹੜਾ, ਔਰ ਇਹਨਾਂ ਨੂੰ ਪੁਲਿਸ ਰਿਮਾਂਡ ਜਿਹੜਾ ਜੀ ਅੱਗੇ ਇਹਦਾ ਹੋਰ ਵੱਧ ਗਿਆ। ਹੈਰਾਨੀ ਵਾਲੀ ਗੱਲ ਇਹ ਆ ਕਿ ਇੱਕ ਬੰਦਾ ਤੁਸੀਂ ਪਿੰਡੋਂ ਚੁੱਕ ਕੇ ਲਿਆਂਦਾ, ਉਹਨੂੰ ਕੁਝ ਘੰਟਿਆਂ ਦੇ ਵਿੱਚ ਮਾਰਤਾ, ਜਦੋਂ ਕਿ ਇੰਨੇ ਦਿਨ ਇਹਨਾਂ ਨੂੰ ਫੜਿਆਂ ਨੂੰ ਹੋ ਗਏ, ਅਜੇ ਤੱਕ ਕੱਪੜੇ ਬਰਾਮਦ ਨਹੀਂ ਹੋ ਸਕੇ, ਅਜੇ ਤੱਕ ਜਸਪਾਲ ਦਾ ਮੋਬਾਇਲ ਇਹਨਾਂ ਕੋਲੋਂ ਬਰਾਮਦ ਨਹੀਂ ਹੋ ਸਕਿਆ। ਚਲੋ ਕੱਪੜੇ ਮੋਬਾਇਲ ਤੁਸੀਂ ਛੱਡ ਦਿਓ, ਜਿਹੜੀ ਉਹਦੀ ਲਾਸ਼ ਸੀ ਉਹ ਬਰਾਮਦ ਨਹੀਂ ਹੋ ਸਕੀ। ਮਤਲਬ ਇਹ ਕਿ ਕਿਤੇ ਨਾ ਕਿਤੇ ਤਾਂ ਜਿਹੜਾ ਜੀ ਇਹ ਦਿਖ ਰਿਹਾ ਕਿ ਇਹ ਸਾਰਾ ਕੁਝ ਖੁਰਦ-ਬੁਰਦ ਕਰਨ ਦੇ ਜਿਹੜੇ ਜੀ ਉਹ ਯਤਨ ਹੀ ਨੇ, ਨਾ ਜਿਹੜੀ ਜੀ ਉਹ ਹੁਣ ਅੱਗੋਂ ਲਾਸ਼ ਲੱਭਣ ਦੇ ਚਾਂਸਸ ਵੀ ਜਿਹੜੇ ਜੀ ਉਹ ਘੱਟ ਨੇ। ਇਹ ਸਵਾਲ ਹੁਣ ਵੱਡੇ ਪੱਧਰ ਦੇ ਉੱਤੇ ਜਿਹੜਾ ਜੀ ਉਹ ਚੱਲ ਰਿਹਾ ਕਿ ਇਹਦੇ ਵਿੱਚ ਕਿੰਨੀ ਕੁ ਸੱਚਾਈ ਹੈ ਕਿ ਜਸਪਾਲ ਦੀ ਜਿਹੜੀ ਡੈੱਡ ਬੋਡੀ ਆ ਉਹ ਰਾਜਸਥਾਨ ਫੀਡਰ ਦੇ ਵਿੱਚ ਹੀ ਸੁੱਟੀ ਗਈ ਆ, ਕਿਤੇ ਹੋਰ ਨਹੀਂ ਦੱਬ ਦਿੱਤੀ। ਜੀ ਜੀ, ਅੱਗੇ ਗੱਲ ਕਰਦੇ ਹਾਂ ਜੀ, ਜਿਹੜਾ ਜਹਾਜ਼ ਲਾਪਤਾ ਹੋਇਆ ਸੀ ਅਜੇ ਤੱਕ ਉਸ ਦਾ ਕੋਈ ਪਤਾ ਹੀ ਨਹੀਂ ਲੱਗਾ ਕਿੱਥੇ ਗਿਆ। ਬਿਲਕੁਲ ਜੀ, ਐਕਚੁਅਲੀ ਇਹ ਲਾਪਤਾ ਹੋਇਆ ਜਿਹੜਾ ਜਹਾਜ਼ ਸੀਗਾ ਇਹਦੀ ਵੱਡੇ ਪੱਧਰ ਦੇ ਉੱਤੇ ਜਿਹੜੀ ਖੋਜ ਤਾਂ ਜਾਰੀ ਆ, ਪਰ ਭਾਰਤੀ ਹਵਾਈ ਫੌਜ ਦਾ ਇਹ ਜਹਾਜ਼ ਜਿਹੜਾ ਜੀ ਇਹਦੇ ਇੰਨੇ ਘੰਟੇ ਬੀਤਣ ਤੋਂ ਬਾਅਦ ਵੀ ਅਜੇ ਤੱਕ ਇਹਦਾ ਕੋਈ ਥਹੁ ਪਤਾ ਨਹੀਂ ਲੱਗ ਰਿਹਾ। ਹਵਾਈ ਫੌਜ ਦੇ ਰੂਸ 'ਚ ਬਣੇ AN-32 ਜਹਾਜ਼ ਦਾ ਪਤਾ ਲਾਉਣ ਦੇ ਵਾਸਤੇ ਵੱਡੀ ਮੁਹਿੰਮ ਜਿਹੜੀ ਆ ਉਹ ਚਲਾਈ ਗਈ ਆ। ਸਾਰੀਆਂ ਏਜੰਸੀਆਂ ਨੇ ਪੂਰੀ ਤਾਕਤ ਜਿਹੜੀ ਆ ਜੀ ਉਹ ਝੋਕੀ ਹੋਈ ਆ, ਔਰ ਇਹਦੇ ਵਿੱਚ ਹੁਣ ਜਿਹੜੀ ਨੇਵੀ ਆ ਉਹਦੇ ਖੋਜੀ ਏਅਰਕ੍ਰਾਫਟ ਤੇ ISRO ਦੇ ਸੈਟਲਾਈਟ ਨੂੰ ਵੀ ਸ਼ਾਮਲ ਕੀਤਾ ਗਿਆ। ਹਵਾਈ ਫੌਜ ਦਾ ਜਹਾਜ਼ ਜਿਹੜਾ ਸੀ ਸੋਮਵਾਰ ਨੂੰ ਅਰੁਣਾਚਲ ਪ੍ਰਦੇਸ਼ ਦੇ ਮਿੰਚੁਕਾ ਦੇ ਕੋਲੋਂ ਲਾਪਤਾ ਹੋਇਆ ਸੀਗਾ। 13 ਜਾਣੇ ਇਹਦੇ ਵਿੱਚ ਸਵਾਰ ਸੀਗੇ। ਅਧਿਕਾਰੀ ਇਹ ਕਹਿੰਦੇ ਆ ਕਿ AN-32 ਜਹਾਜ਼ ਦਾ ਪਤਾ ਲਾਉਣ ਦੇ ਵਾਸਤੇ ਜਹਾਜ਼ਾਂ ਤੇ ਹੈਲੀਕਾਪਟਰਾਂ ਦੇ ਇੱਕ ਬੇੜੇ ਨੂੰ ਲਾਇਆ ਗਿਆ। ਸਰਚ ਆਪਰੇਸ਼ਨ ਜਿਹੜਾ ਜੀ ਉਹ ਜਾਰੀ ਆ, ਔਰ ਇਹਦੇ ਵਿੱਚ ਜਿਹੜਾ ISRO ਆ ਉਹਦੇ ਰਡਾਰ ਇਮੇਜਿੰਗ ਜਿਹੜਾ ਸੈਟਲਾਈਟ ਆ ਉਹਨੂੰ ਵੀ ਮੁਹਿੰਮ ਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਕੀਤਾ ਗਿਆ। ਜਿਹੜੇ 13 ਜਾਣੇ ਇਹਦੇ ਵਿੱਚ ਲਾਪਤਾ ਨੇ, ਇਹਦੇ ਵਿੱਚ ਜਿਹੜਾ ਜੀ ਇੱਕ ਸਮਾਣਾ ਦਾ ਫਲਾਈਂਗ ਲੈਫਟੀਨੈਂਟ ਮੋਹਿਤ ਗਰਗ ਜਿਹੜਾ 27 ਸਾਲਾਂ ਦਾ ਉਹ ਵੀ ਸ਼ਾਮਲ ਹੈ। ਜਿਹੜਾ ਮੋਹਿਤ ਗਰਗ ਹੈ ਉਹਦੇ ਪਿਤਾ ਤੇ ਬਾਕੀ ਪਰਿਵਾਰ ਵਾਲੇ ਜਿਹੜੇ ਆ ਜੀ ਉਹ ਅਸਾਮ ਗਏ ਆ। ਫਲਾਈਂਗ ਲੈਫਟੀਨੈਂਟ ਮੋਹਿਤ ਗਰਗ ਦਾ ਜਿਹੜਾ ਭਰਾ ਹੈ ਜੀ ਉਹ ਇਹ ਕਹਿੰਦਾ ਕਿ ਪਬਲਿਕ ਸਕੂਲ ਨਾਭਾ ਤੋਂ ਉਹ +2 ਕਰਨ ਤੋਂ ਬਾਅਦ ਉਹਦੀ NDA ਦੇ ਵਿੱਚ ਜਿਹੜੀ ਚੋਣ ਹੋ ਗਈ ਸੀ, ਜਿੱਥੋਂ ਉਹ ਟ੍ਰੇਨਿੰਗ ਦੇ ਵਾਸਤੇ ਖੜਗਪੁਰ ਚਲਾ ਗਿਆ ਸੀਗਾ, ਔਰ ਫਲਾਈਂਗ ਲੈਫਟੀਨੈਂਟ ਦੇ ਅਹੁਦੇ ਦੇ ਉੱਤੇ ਜਿਹੜਾ ਜੀ ਉਹ ਤਾਇਨਾਤ ਸੀਗਾ। ਪਿਛਲੇ ਵਰੇ ਫਰਵਰੀ ਦੇ ਵਿੱਚ ਉਹਦਾ ਵਿਆਹ ਜਲੰਧਰ ਜਿਹੜਾ ਜੀ ਉਹ ਹੋਇਆ ਸੀਗਾ, ਔਰ ਉਹਦੀ ਵਾਈਫ ਜਿਹੜੀ ਹੈ ਜੀ ਉਹ ਅਸਮ ਦੇ ਵਿੱਚ ਹੀ ਇੱਕ ਬੈਂਕ ਦੇ ਵਿੱਚ ਤਾਇਨਾਤ ਜਿਹੜੀ ਜੀ ਉਹ ਦੱਸੀ ਜਾਂਦੀ ਹੈ। ਇਹ ਪਰਿਵਾਰ ਨੂੰ ਆਸ ਹੈ ਕਿ ਜਿਹੜਾ ਜੀ ਇਸ ਜਹਾਜ਼ ਦਾ ਪਤਾ ਲੱਗ ਜੂਗਾ ਤੇ ਉਹਨਾਂ ਦੇ ਪੁੱਤ ਦੀ ਵੀ ਉੱਗ ਸੁੱਗ ਕੋਈ ਜਿਹੜੀ ਜੀ ਉਹ ਨਿਕਲ ਆਊਗੀ। ਪਰ ਇੰਨੇ ਘੰਟੇ ਬੀਤ ਜਾਣ ਤੋਂ ਬਾਅਦ ਵੀ ਹੈਰਾਨੀਜਨਕ ਗੱਲ ਹੈ ਜੀ ਕਿ ਅਜੇ ਤੱਕ ਪਤਾ ਹੀ ਨਹੀਂ ਲੱਗ ਸਕਿਆ ਕਿ ਜਹਾਜ਼ ਆਖਿਰ ਕਿੱਥੇ ਗਿਆ ਜੀ। ਤੇ ਅੱਗੇ ਕਰਦੇ ਹਾਂ, ਪੰਜਾਬ ਦੇ ਵਿੱਚ ਭਾਜਪਾ ਨੇ ਪੈਰ ਪਸਾਰਨੇ ਸ਼ੁਰੂ ਕੀਤੇ ਹੋਏ ਆ 117 ਸੀਟਾਂ ਦੇ ਉੱਤੇ ਉਹ ਚੋਣ ਦੀਆਂ ਤਿਆਰੀਆਂ। ਬਿਲਕੁਲ ਜੀ, ਐਕਚੁਅਲੀ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਜਿਹੜੇ ਤੇਵਰ ਆ ਉਹ ਤਿੱਖੇ ਆ। ਆਪਾਂ ਅੱਗੇ ਵੀ ਕਈ ਦਿਨ ਜਿਹੜੀ ਦੀ ਗੱਲ ਕੀਤੀ, ਸੁਖਬੀਰ ਸਿੰਘ ਬਾਦਲ ਹੁਰੀ ਕੁਛ ਗੱਲਾਂ ਜਿਹੜੇ ਉਹ ਗਿਣਤੀਆਂ ਮਿਣਤੀਆਂ ਦੀਆਂ ਗਿਣਾਉਂਦੇ ਰਹੇ ਆ ਉਹ ਬਿਲਕੁਲ ਡਿਫਰੈਂਟ ਨੇ। ਮੈਂ ਉਦੋਂ ਵੀ ਗੱਲ ਕੀਤੀ ਸੀ ਕਿ ਇਹ ਠੀਕ ਉਹੋ ਜਿਹੀਆਂ ਗਿਣਤੀਆਂ ਮਿਣਤੀਆਂ ਨੇ ਜਿਹੋ ਜਿਹੀਆਂ ਉਹ ਪੰਜਾਬ ਦੇ ਵਿੱਚ ਨਸ਼ਿਆਂ ਵਾਲੇ ਮਾਮਲੇ ਦੇ ਉੱਤੇ ਗਿਣਾਉਂਦੇ ਹੁੰਦੇ ਸੀ ਕਿ ਪੰਜਾਬ ਦੇ ਵਿੱਚ 0.2% ਨਸ਼ਾ, ਅੱਜ ਉਹੀ ਕਹਿੰਦੇ ਆ ਕਿ ਨਸ਼ਾ ਤਿੱਗਣਾ ਹੋ ਗਿਆ। ਹੁਣ ਪਤਾ ਨਹੀਂ 0.2% ਤੋਂ ਜ਼ਿਆਦਾ ਹੋ ਗਿਆ ਜਾਂ ਜਿਹੜਾ ਉਦੋਂ ਵਿਕਦਾ ਸੀ ਉਦੋਂ ਜ਼ਿਆਦਾ। ਇਹ ਜਿਹੜੀਆਂ ਗਿਣਤੀਆਂ ਮਿਣਤੀਆਂ ਦੱਸਦੇ ਸੀ ਇਹ ਸ਼ਹਿਰੀ ਵੋਟਾਂ ਨੇ। ਮੈਂ ਉਦੋਂ ਵੀ ਗੱਲ ਕੀਤੀ ਸੀ ਕਿ ਇਹ ਅਕਾਲੀ ਦਲ ਨੂੰ ਵਕਤ ਜਿਹੜਾ ਜੀ ਉਹ ਪਾਉਣਗੀਆਂ। ਭਾਜਪਾ ਇਸ ਮਸਲੇ ਦੇ ਉੱਤੇ ਬੋਲੂਗੀ ਕਿ ਸ਼ਹਿਰੀ ਵੋਟਾਂ ਦੀ ਜਿਹੜੀ ਪਰਸੈਂਟੇਜ ਆ ਉਹ ਵਧੀ ਆ। ਜਿਹੜੀ ਵੋਟ ਪਰਸੈਂਟੇਜ ਵਧੀ ਆ ਉਹ ਭਾਜਪਾ ਦੇ ਸ਼ਹਿਰੀ ਵੋਟਾਂ ਕਰਕੇ ਵਧੀ ਆ। ਅਕਾਲੀ ਦਲ ਨੂੰ ਵੱਡਾ ਖੋਰਾ ਪੰਥਕ ਵੋਟਾਂ ਤੋਂ ਤੇ ਕਿਸਾਨੀ ਵੋਟਾਂ ਤੋਂ ਲੱਗ ਗਿਆ, ਔਰ ਇਹ ਗਿੰਡ ਦੇ ਵਾਸਤੇ ਸੁਣਨ ਦੇ ਵਾਸਤੇ ਅਕਾਲੀ ਦਲ ਜਿਹੜਾ ਉਹ ਤਿਆਰ ਨਹੀਂ ਸੀਗਾ।
ਹੁਣ ਇੱਥੇ ਜਿਹੜੀ ਕੋਰ ਕਮੇਟੀ ਦੀ ਮੀਟਿੰਗ ਇੱਥੇ ਹੋਈ ਆ ਭਾਜਪਾ ਦੀ, ਪੰਜਾਬ ਭਾਜਪਾ ਦੀ, ਉਹਦੇ ਵਿੱਚ ਇਹ ਕਿਹਾ ਗਿਆ ਜੀ ਕਿ ਜਿਹੜਾ ਗੱਠਜੋੜ ਆ ਅਕਾਲੀ ਦਲ ਹੈ ਉਹ 50% ਅਸੀਂ ਉਹਦੇ ਤੋਂ ਹਿੱਸਾ ਮੰਗਣ ਦੀ ਤਿਆਰੀ ਜਿਹੜੀ ਹੈ ਜੀ ਉਹ ਕਰ ਲਈ ਹੈ। ਇਹ 50% ਹਿੱਸਾ ਲੋਕ ਸਭਾ ਦੇ ਵਿੱਚ ਤੇ ਵਿਧਾਨ ਸਭਾ ਦੇ ਵਿੱਚ ਜਿਹੜਾ ਜੀ ਉਹ ਹੋਊਗਾ। ਜੇ ਜਿਹੜੇ ਸਾਬਕਾ ਸੂਬਾ ਪ੍ਰਧਾਨ ਦੀ ਗੱਲ ਉਹਨੇ ਜਿਹੜੀ ਜਨਤਕ ਰੂਪ ਦੇ ਵਿੱਚ ਕਹੀ ਆ ਕਿ ਹੁਣ ਦੋਵਾਂ ਪਾਰਟੀਆਂ ਨੂੰ ਅੱਧੀਆਂ ਸੀਟਾਂ ਦੇ ਉੱਤੇ ਲੜਨੀਆਂ ਜਿਹੜੀਆਂ ਦੀ ਉਹ ਚਾਹੀਦੀਆਂ ਨੇ। ਭਾਜਪਾ ਵਿਧਾਨ ਸਭਾ ਦੇ ਵਿੱਚ 117 ਤੋਂ 23 ਲੋਕ ਵਿਧਾਨ ਸਭਾ ਦੀਆਂ ਸੀਟਾਂ ਦੇ ਉੱਤੇ ਲੜਦੀ ਆ, ਜਦੋਂ ਕਿ ਲੋਕ ਸਭਾ ਦੀਆਂ ਸੀਟਾਂ 13 ਨੇ, ਇਹਦੇ ਵਿੱਚੋਂ 3 ਦੇ ਉੱਤੇ ਲੜਦੀ ਆ। ਸੰਸਦੀ ਚੋਣਾਂ 'ਚ ਪਾਰਟੀ ਨੇ 3 ਚੋਂ 2 ਸੀਟਾਂ ਜਿੱਤ ਲਈਆਂ ਤੇ ਆਪਣਾ ਵੋਟ ਸ਼ੇਅਰ ਜਿਹੜਾ ਦੀ ਉਹ ਵਧਾਇਆ। ਡਿਸਟ੍ਰਿਕਟ ਪ੍ਰਧਾਨਾਂ ਦੀ ਮੀਟਿੰਗ ਦੇ ਵਿੱਚ ਬਹੁਤੇ ਆਗੂ ਇਸ ਗੱਲ ਦੇ ਉੱਤੇ ਰਾਜੀ ਸੀ ਕਿ ਭਾਰਤੀ ਜਨਤਾ ਪਾਰਟੀ 117 ਵਿਧਾਨ ਸਭਾ ਦੇ ਉੱਤੇ ਤਿਆਰੀ ਜਿਹੜੀ ਹੈ ਜੀ ਉਹ ਆਪਣੀ ਸ਼ੁਰੂ ਕਰ ਰਹੀ ਹੈ। ਜੇ ਤਿਆਰੀ ਸ਼ੁਰੂ ਕਰ ਰਹੀ ਹੈ ਤੇ ਇਹਦਾ ਮਤਲਬ ਇਹ ਆ ਕਿ ਭਾਰਤੀ ਜਨਤਾ ਪਾਰਟੀ ਏਕਲਾ ਚਲੋ ਵੱਲ ਨੂੰ ਜਿਹੜੀ ਜੀ ਉਹ ਵੱਧ ਰਹੀ ਆ। ਉਹ ਸਮਝਦੀ ਆ ਕਿ ਉਹਨੂੰ ਗੱਠਜੋੜ ਦੀ ਜ਼ਰੂਰਤ ਨਹੀਂ ਆ, ਉਹ ਆਪਣੇ ਤੌਰ ਦੇ ਉੱਤੇ ਜਿਹੜਾ ਦੀ ਅੱਗੇ ਚੱਲ ਸਕਦੀ ਹੈ। ਸ਼ਾਇਦ ਭਾਜਪਾ ਨੂੰ ਪਤਾ ਹੈ ਕਿ ਅਕਾਲੀ ਦਲ ਏਡੇ ਸੌਖਿਆਂ 50% ਉਹਨੂੰ ਸੀਟਾਂ ਜਿਹੜੀਆਂ ਦੀ ਉਹ ਨਹੀਂ ਦੇਊਗਾ, ਜਿਹਦੇ ਕਰਕੇ ਉਹ ਆਪਣੇ ਤੌਰ ਦੇ ਉੱਤੇ ਤਿਆਰੀ ਜਿਹੜੀ ਦੀ ਉਹ ਕਰ ਰਹੀ ਹੈ। ਇਹਦੇ ਵਿੱਚ ਇਹ ਗੱਲ ਆਖੀ ਗਈ ਕਿ ਪੱਛਮੀ ਬੰਗਾਲ ਦੇ ਵਿੱਚੋਂ ਜੇ 18 ਸੀਟਾਂ ਜਿੱਤੀਆਂ ਜਾ ਸਕਦੀਆਂ ਤੇ ਪੰਜਾਬ ਦੇ ਵਿੱਚ ਜਿਹੜੀਆਂ ਦੀ ਪੂਰੀਆਂ ਸੀਟਾਂ ਦੇ ਉੱਤੇ ਚੋਣ ਕਿਉਂ ਨਹੀਂ ਲੜੀ ਜਾ ਸਕਦੀ। ਹਰਿਆਣੇ ਦੀ ਮਿਸਾਲ ਵੀ ਇਹਦੇ ਵਿੱਚ ਦਿੱਤੀ ਗਈ ਕਿ ਹਰਿਆਣੇ ਦੇ ਵਿੱਚ ਪਹਿਲਾਂ ਇਨੈਲੋ ਦੇ ਨਾਲ ਗੱਠਜੋੜ ਸੀਗਾ ਭਾਜਪਾ ਦਾ, ਇਨੈਲੋ ਨੂੰ ਛੱਡਿਆ ਤੇ ਭਾਜਪਾ ਆਪਣੇ ਤੌਰ ਦੇ ਉੱਤੇ ਸਰਕਾਰ ਜਿਹੜੀ ਸੀ ਉਹ ਬਣਾਉਣ ਦੇ ਵਿੱਚ ਸਫਲ ਹੋ ਗਈ। ਨਾ ਸਿਰਫ ਵਿਧਾਨ ਸਭਾ ਦੀ ਜਿਹੜੀ ਸਰਕਾਰ ਬਣਾਈ ਬਲਕਿ ਇਸ ਵਾਰੀ ਹੁੰਝਾ ਫੇਰ ਜਿੱਤ ਜਿਹੜੀ ਦੀ ਹਰਿਆਣੇ ਦੇ ਵਿੱਚੋਂ ਭਾਰਤੀ ਜਨਤਾ ਪਾਰਟੀ ਨੇ ਪ੍ਰਾਪਤ ਕੀਤੀ, ਜਿੱਥੇ ਕਿ 10 ਦੀਆਂ 10 ਸੀਟਾਂ ਉਹ ਜਿੱਤ ਕੇ ਲੈ ਗਈ। ਕੋਰ ਕਮੇਟੀ ਦੀ ਮੀਟਿੰਗ ਤੋਂ ਪਹਿਲਾਂ ਸੰਸਦੀ ਚੋਣਾਂ ਦੀ ਸਮੀਖਿਆ ਦੇ ਵਾਸਤੇ ਜਿਹੜੀ ਮੀਟਿੰਗ ਹੋਈ, ਇਹਦੇ ਵਿੱਚ ਕੁਝ ਜਿਹੜੀਆਂ ਦੀ ਤਿੱਖੀਆਂ ਗੱਲਾਂ ਵੀ ਜਿਹੜੀਆਂ ਦੀ ਉਹ ਕੀਤੀਆਂ ਗਈਆਂ। ਮਦਨ ਮੋਹਨ ਮਿੱਤਲ ਇਸ ਵੇਲੇ ਪਾਰਟੀ ਦੇ ਸੀਨੀਅਰ ਆਗੂ ਨੇ, ਉਹ ਆਪਣੀ ਗੱਲ ਉਹਨਾਂ ਨੇ ਜਿਹੜੀ ਕਹੀ, ਉਹਨਾਂ ਨੇ ਇਹ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਸੀਟ ਤੇ ਜਾਣ ਤੋਂ ਮਨਾ ਕੀਤਾ ਗਿਆ ਸੀ, ਜਦ ਕਿ ਉਹ ਉਹਨਾਂ ਦੀ ਆਪਣੀ ਸੀਟ ਹੈ ਤੇ ਉਹਨਾਂ ਨੇ ਆਪਣੇ ਆਧਾਰ ਨਾਲ ਇੱਥੇ ਗੱਠਜੋੜ ਦੇ ਉਮੀਦਵਾਰ ਨੂੰ ਲੀਡ ਦਵਾਈ। ਮਦਨ ਮੋਹਨ ਮਿੱਤਲ ਹੋਰਾਂ ਦੇ ਇਸ ਰੁਖ ਨੂੰ ਦੇਖਦਿਆਂ ਪਾਰਟੀ ਨੇ ਮੁੱਖ ਏਜੰਡੇ ਦੇ ਉੱਤੇ ਮੁੜ ਕੇ ਹੋਰ ਬਹਿਸ ਜਿਹੜੀ ਸੀ ਉਹ ਨਹੀਂ ਕੀਤੀ। ਮਿੱਤਲ ਤੋਂ ਇਲਾਵਾ ਜਿਹੜੇ ਕੁਝ ਨੇਤਾ ਸੀਗੇ ਉਹ ਬੋਲੇ ਔਰ ਪਾਰਟੀ ਪ੍ਰਧਾਨ ਦੇ ਭਾਸ਼ਣ ਤੋਂ ਬਾਅਦ ਮੀਟਿੰਗ ਜਿਹੜੀ ਸੀ ਉਹ ਖਤਮ ਜਿਹੜੀ ਜੀ ਉਹ ਕਰ ਦਿੱਤੀ ਗਈ। ਇਹ ਕਿਹਾ ਗਿਆ ਜੀ ਕਿ ਬਾਗੀ ਸੁਰਾਂ ਜਿਹੜੀਆਂ ਸੀ ਅਕਾਲੀ ਦਲ ਪ੍ਰਤੀ ਉਹ ਲਗਾਤਾਰ ਇਹਦੇ ਵਿੱਚ ਰਹੀਆਂ ਔਰ ਇਹਨਾਂ ਨੇ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਲੋਕ ਸ਼ਾਮਲ ਹੋਏ ਉਹਨਾਂ ਨੇ ਕਿਹਾ ਅਸੀਂ 25 ਸਾਲ ਤੋਂ ਕੰਮ ਕਰ ਰਹੇ ਹਾਂ ਮਾਲਵੇ ਦੇ ਖੇਤਰ ਦੇ ਵਿੱਚ, ਸਾਨੂੰ ਵੀ ਆਸ ਹੈ ਕਿ ਅਸੀਂ MLA ਲੜਾਂਗੇ, ਅਸੀਂ MP ਲੜਾਂਗੇ, ਪਰ ਪਾਰਟੀ ਪਤਾ ਨਹੀਂ ਕਿਹੜੇ ਗੱਠਜੋੜ ਦੇ ਤਹਿਤ ਅਕਾਲੀ ਦਲ ਦੇ ਨਾਲ ਜਿਹੜਾ ਜੀ ਉਹ ਜੁੜੇ ਰਹਿਣਾ ਚਾਹੁੰਦੀ ਆ। ਔਰ ਬਹੁਤਿਆਂ ਨੇ ਇਹ ਸਲਾਹ ਦਿੱਤੀ ਕਿ ਪਾਰਟੀ ਨੂੰ ਜਿੰਨੀ ਛੇਤੀ ਹੋ ਸਕਦਾ ਆ ਇਹ ਵੱਖ ਹੋ ਜਾਣਾ ਚਾਹੀਦਾ ਅਕਾਲੀ ਦਲ ਤੋਂ। ਇਹ ਜਿਹੜੀ ਮੀਟਿੰਗ ਆ ਇਹਨੇ ਕਈ ਕਿਸਮ ਦੇ ਸਵਾਲ ਜਿਹੜੇ ਜੀ ਉਹ ਖੜੇ ਕਰ ਦਿੱਤੇ ਆ। ਆਉਂਦੇ ਦਿਨਾਂ ਦੇ ਦੌਰਾਨ ਪੰਜਾਬ ਦੀ ਸਿਆਸਤ ਦੇ ਵਿੱਚ ਇਹ ਨਵੀਂ ਕਿਸਮ ਦਾ ਪਟਾਕਾ ਜਿਹੜਾ ਜੀ ਉਹ ਪੈ ਸਕਦਾ। ਤੇ ਉੱਧਰੋਂ ਕਹਿੰਦੇ ਵੀ ਜਿਹੜੀ ਪੰਜਾਬ ਦੀ ਵਜ਼ਾਰਤ ਆ ਉਸ ਦੇ ਵਿੱਚ ਵੀ ਅਦਲਾ ਬਦਲੀ ਦੇ ਚਰਚੇ। ਬਿਲਕੁਲ ਜੀ, ਇਹ ਵੀ ਜਿਹੜਾ ਜੀ ਚੱਲ ਰਹੇ ਆ ਚਰਚੇ। ਪੰਜਾਬ ਵਜ਼ਾਰਤ ਦੇ ਵਿੱਚ ਕਿਆ ਸਰਾਈਆਂ ਜਿਹੜੀਆਂ ਦੀ ਉਹ ਲੱਗ ਰਹੀਆਂ ਨੇ ਕਿ ਜਿਹੜੀ ਉਠਕ ਬੈਠਕ ਆ ਉਹ ਹੋ ਸਕਦੀ ਆ ਇੱਥੇ ਪੰਜਾਬ ਦੀ ਵਜ਼ਾਰਤ ਦੇ ਵਿੱਚ। ਖੁਦ ਮੁੱਖ ਮੰਤਰੀ ਹੋਰਾਂ ਨੇ ਲੋਕ ਸਭਾ ਚੋਣਾਂ ਦੇ ਵੇਲੇ ਕਿਹਾ ਸੀਗਾ ਕਿ ਜਿਹੜੇ ਮੰਤਰੀਆਂ ਦੀ ਚੋਣਾਂ ਦੇ ਵਿੱਚ ਕਾਰਗੁਜ਼ਾਰੀ ਮਾੜੀ ਹੋਊਗੀ ਉਹਦੀ ਵਜ਼ਾਰਤ ਚੋਂ ਛਾਂਟੀ ਕੀਤੀ ਜਾਊਗੀ। ਕੈਪਟਨ ਵਜ਼ਾਰਤ ਦੇ ਵਿੱਚ 5 ਮੰਤਰੀ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਦੇ ਵਿਧਾਨ ਸਭਾ ਹਲਕਿਆਂ ਦੇ ਵਿੱਚੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰਾਂ ਦੀ ਹਾਰ ਹੋਈ ਆ। ਸਵਾਲ ਇਹ ਹੈ ਕਿ ਕੀ ਇਹਨਾਂ ਮੰਤਰੀਆਂ ਦੀ ਛਾਂਟੀ ਕੀਤੀ ਜਾਊਗੀ? ਕਿ ਮੁੱਖ ਮੰਤਰੀ ਜਿਹੜੇ ਨੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਵਿਭਾਗ ਬਦਲਣਗੇ ਤੇ ਕੀ ਮੁੱਖ ਮੰਤਰੀ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਕੋਲੋਂ ਰੱਦੋ ਬਦਲ ਦੀ ਪ੍ਰਵਾਨਗੀ ਲਈ ਆ? ਅਜੇ ਤੱਕ ਦੋਵਾਂ ਆਗੂਆਂ ਵਿਚਾਲੇ ਇਸ ਮੁੱਦੇ ਸੰਬੰਧੀ ਮੀਟਿੰਗ ਨਹੀਂ ਹੋ ਸਕੀ, ਪਰ ਮੁੱਖ ਮੰਤਰੀ ਨੇ ਮੀਟਿੰਗ ਲਈ ਕਾਂਗਰਸ ਪ੍ਰਧਾਨ ਦੇ ਕੋਲੋਂ ਸਮਾਂ ਜ਼ਰੂਰ ਮੰਗਿਆ। ਪੰਜਾਬ ਵਜ਼ਾਰਤ ਦੀ ਲੋਕ ਸਭਾ ਚੋਣਾਂ ਤੋਂ ਬਾਅਦ ਪਹਿਲੀ ਮੀਟਿੰਗ 6 ਜੂਨ ਨੂੰ ਹੋ ਰਹੀ ਆ ਔਰ ਇਸ ਮੀਟਿੰਗ ਦੇ ਵਿੱਚ ਇਹਦੇ ਸੰਬੰਧੀ ਚਰਚੇ ਹੋਣ ਦੇ ਆਸਾਰ ਨੇ। ਜਿਹੜੀ ਇੱਕ ਮੀਟਿੰਗ 2 ਦਿਨ ਪਹਿਲਾਂ ਕੀਤੀ ਗਈ ਸੀ ਉਹਦੇ ਬਾਰੇ ਦੇ ਵਿੱਚ ਨਵਜੋਤ ਕੌਰ ਸਿੱਧੂ ਹੋਰਾਂ ਨੇ ਖੁਲਾਸਾ ਕੀਤਾ ਸੀ ਕਿ ਨਵਜੋਤ ਸਿੰਘ ਸਿੱਧੂ ਨੂੰ ਇਸ ਮੀਟਿੰਗ ਦੇ ਵਿੱਚ ਸੱਦਿਆ ਹੀ ਨਹੀਂ ਗਿਆ ਸੀ। ਜੇ ਕਾਰਗੁਜ਼ਾਰੀ ਜਿਹੜੀ ਹੈ ਜੀ ਉਹ ਮੰਤਰੀਆਂ ਦੀ ਲੋਕ ਸਭਾ ਚੋਣਾਂ ਦੇ ਉੱਤੇ ਲੈਣੀ ਹੋਵੇ, ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਤਾਂ ਨਿਸ਼ਾਨਾ ਬਣਾਇਆ ਜਾ ਰਿਹਾ, ਪਰ ਇਹ ਨਿਸ਼ਾਨਾ ਬਣਾਉਣਾ ਥੋੜਾ ਔਖਾ ਹੋਊਗਾ ਕਿਉਂਕਿ ਅੰਮ੍ਰਿਤਸਰ ਤੋਂ ਤਾਂ ਕਾਂਗਰਸ ਨੇ ਸੀਟ ਜਿੱਤੀ ਆ। ਜਿਹੜੀ ਸੀਟ ਸੰਗਰੂਰ ਵਾਲੀ ਹਾਰੀ ਆ ਕਾਂਗਰਸ ਨੇ, ਇਹਦੇ ਵਿੱਚ ਜਿਹੜੇ ਮੰਤਰੀ ਆਉਂਦੇ ਆ ਕੀ ਉਹਨਾਂ ਦੇ ਉੱਤੇ ਗਾਜ ਸੁੱਟੀ ਜਾਊਗੀ?
ਬਠਿੰਡੇ ਵਾਲੀ ਸੀਟ ਜਿਹੜੀ ਹੈ ਜੀ ਉਹ ਹਾਰੀ ਹੈ, ਫਿਰੋਜ਼ਪੁਰ ਵਾਲੀ ਸੀਟ ਕਾਂਗਰਸ ਨੇ ਹਾਰੀ ਹੈ, ਗੁਰਦਾਸਪੁਰ ਵਾਲੀ ਸੀਟ ਜਿਹੜੀ ਉਹ ਕਾਂਗਰਸ ਨੇ ਹਾਰੀ ਹੈ। ਔਰ ਬਠਿੰਡਾ, ਫਿਰੋਜ਼ਪੁਰ, ਗੁਰਦਾਸਪੁਰ ਤੇ ਸੰਗਰੂਰ ਇਹ ਜਿਹੜੇ ਡਿਸਟ੍ਰਿਕਟ ਨੇ ਜਾਂ ਲੋਕ ਸਭਾ ਹਲਕੇ ਨੇ, ਇਹਨਾਂ ਸਾਰਿਆਂ ਦੇ ਵਿੱਚ ਮੰਤਰੀ ਜਿਹੜੇ ਨੇ ਉਹ ਸ਼ਾਮਲ ਨੇ ਇਸ ਵੇਲੇ ਪੰਜਾਬ ਮੰਤਰੀ ਮੰਡਲ ਦੇ ਵਿੱਚ। ਕੀ ਉਹਨਾਂ ਤੋਂ ਸ਼ੁਰੂਆਤ ਕਰਕੇ ਫਿਰ ਨਵਜੋਤ ਸਿੰਘ ਸਿੱਧੂ ਹੋਰਾਂ ਵੱਲ ਨੂੰ ਲਿਆਂਦਾ ਜਾਊਗਾ ਜਾਂ ਕੱਲਾ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਨਿਸ਼ਾਨਾ ਜਿਹੜਾ ਜੀ ਉਹ ਬਣਾਇਆ ਜਾਊਗਾ? ਇਹ ਔਖਾ ਹੋਊਗਾ ਕਿ ਕੱਲੇ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਜਿਹੜਾ ਜੀ ਉਹ ਨਿਸ਼ਾਨਾ ਬਣਾਇਆ ਜਾਵੇ। ਜੇ ਸਾਰਿਆਂ ਨੂੰ ਜਿਹੜਾ ਜੀ ਉਹ ਨਿਸ਼ਾਨਾ ਮਿਲ ਕੇ ਬਣਾਇਆ ਜਾਂਦਾ ਫਿਰ ਤਾਂ ਮੰਤਰੀ ਮੰਡਲ ਦੇ ਵਿੱਚ ਬਚਦਾ ਹੀ ਕੀ ਹੈ? ਕੀ ਉਹਨਾਂ ਦੇ ਮੰਤਰੀ ਦੇ ਅਹੁਦੇ ਜਿਹੜੇ ਨੇ ਜੀ ਉਹ ਖੁੱਸਣਗੇ? ਲੱਗਦਾ ਨਹੀਂ ਇਹਦੇ ਤੋਂ। ਪਰ ਜਿਹੋ ਜਿਹਾ ਇੱਕ ਖੜਕਾ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਲਿਆ ਹੋਇਆ, ਕਿਉਂਕਿ ਰਾਜੇ ਵੀ ਨੇ ਉਹ ਜਿੱਦੀ ਸੁਭਾਅ ਦੇ ਨੇ, ਜੇ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਉੱਤੇ ਇਹ ਸਾਰੀ ਗਾਜ ਜਿਹੜੀ ਹੈ ਜੀ ਉਹ ਡਿੱਗਦੀ ਆ ਤੇ ਫਿਰ ਪੰਜਾਬ ਕਾਂਗਰਸ ਦੇ ਅੰਦਰ ਜਿਹੜਾ ਜੀ ਉਹ ਕੀ ਕੁਝ ਚੱਲਦਾ ਇਹ ਵੀ ਇੰਟਰਸਟਿੰਗਲੀ ਵੇਖਣ ਵਾਲਾ ਹੋਊਗਾ ਜੀ। ਬਹੁਤ ਕੁਝ ਇੰਟਰਸਟਿੰਗ ਹੋਊਗਾ ਜੀ। ਤੇ ਅੱਗੇ ਸ਼ਿਲੌਂਗ ਦੇ ਵਿੱਚ ਜਿਹੜਾ ਪੰਜਾਬੀਆਂ ਦਾ ਉਜਾੜਾ ਹੋਇਆ ਸੀ ਉਸ ਦਾ ਮਸਲਾ ਭਖਿਆ। ਦੇਖੋ ਜੀ, ਸ਼ਿਲੌਂਗ ਦੇ ਵਿੱਚ ਪੰਜਾਬੀ ਪਰਿਵਾਰਾਂ ਦੇ ਉੱਤੇ ਲਟਕ ਰਹੀ ਉਜਾੜੇ ਦੀ ਤਲਵਾਰ ਜਿਹੜੀ ਹੈ ਜੀ, ਇਹ ਮਾਮਲਾ ਵਾਹਵਾ ਗੰਭੀਰ ਹੋ ਗਿਆ। ਮੇਘਾਲਿਆ ਦੇ ਉਪ ਮੁੱਖ ਮੰਤਰੀ ਦੀ ਅਗਵਾਈ ਹੇਠ ਜਿਹੜੀ ਕਮੇਟੀ ਦੀਆਂ ਹਦਾਇਤਾਂ ਤੋਂ ਬਾਅਦ ਸ਼ਿਲੌਂਗ ਮਿਊਨਿਸਪਲ ਬੋਰਡ ਨੇ 300 ਤੋਂ ਵੱਧ ਪਰਿਵਾਰਾਂ ਨੂੰ ਆਪਣੀਆਂ ਰਿਹਾਇਸ਼ੀ ਤੇ ਜਿਹੜੀਆਂ ਵਪਾਰਕ ਥਾਵਾਂ ਦੀ ਮਾਲਕੀ ਸਾਬਤ ਕਰਨ ਦੇ ਨੋਟਿਸ ਜਿਹੜੇ ਆ ਜੀ ਉਹ ਜਾਰੀ ਕਰ ਦਿੱਤੇ ਆ। ਸ਼ਿਲੌਂਗ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਇਹ ਕਿਹਾ ਜੀ ਕਿ ਸਰਕਾਰ ਦੇ ਵਤੀਰੇ ਕਰਕੇ ਮਾਮਲਾ ਗੁੰਝਲਦਾਰ ਬਣਦਾ ਜਾ ਰਿਹਾ। ਜ਼ਮੀਨ ਖਾਲੀ ਕਰਾਉਣ ਲਈ ਸਰਕਾਰ ਦੇ ਵੱਲੋਂ ਕਈ ਤਰ੍ਹਾਂ ਦੇ ਹੱਥ ਕੰਡੇ ਜਿਹੜੇ ਵੀ ਉਹ ਅਪਣਾਏ ਜਾ ਰਹੇ ਆ। ਉਹ ਕਹਿੰਦੇ ਆ ਕਿ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਵਕੀਲ ਦੇ ਵੱਲੋਂ ਮਿਊਨਿਸਪਲ ਬੋਰਡ ਨੂੰ ਕਾਨੂੰਨੀ ਨੋਟਿਸ ਤਾਂ ਭੇਜਿਆ ਗਿਆ, ਪਰ ਤਣਾਅ ਘਟ ਨਹੀਂ ਰਿਹਾ। ਕਲੋਨੀ ਦੇ ਦੋਨੋਂ ਪਾਸੇ CRPF ਦਾ ਪਹਿਰਾ ਲਾਇਆ ਹੋਇਆ। 15 ਫਰਵਰੀ ਨੂੰ ਹਾਈ ਕੋਰਟ ਦੇ ਹੁਕਮਾਂ ਦੇ ਵਿੱਚ ਸਪਸ਼ਟ ਕੀਤਾ ਗਿਆ ਸੀਗਾ ਕਿ ਜਿਸ ਥਾਂ ਦੇ ਉੱਤੇ ਪੰਜਾਬੀ ਭਾਈਚਾਰਾ ਰਹਿੰਦਾ ਉਸ ਜ਼ਮੀਨ ਸੰਬੰਧੀ ਜੋ ਵਿਵਾਦ ਹੈ, ਇਹਦੇ ਸੰਬੰਧੀ ਹੇਠਲੀ ਅਦਾਲਤ ਦੇ ਵਿੱਚ ਦੀਵਾਨੀ ਕੇਸ ਜਿਹੜਾ ਜੀ ਉਹ ਦਾਇਰ ਕੀਤਾ ਜਾਵੇ। ਇੱਥੋਂ ਦੇ ਪ੍ਰਧਾਨ ਦਾ ਇਹ ਕਹਿਣਾ ਹੈ ਕਿ ਹਾਈ ਕੋਰਟ ਦੇ ਹੁਕਮਾਂ ਦੇ ਵਿੱਚ ਇਹ ਵੀ ਸਪਸ਼ਟ ਸੀਗਾ ਕਿ ਦੀਵਾਨੀ ਕੇਸ ਦੇ ਫੈਸਲੇ ਦੇ ਆਧਾਰ ਤੇ ਅਗਲੀ ਕਾਰਵਾਈ ਕੀਤੀ ਜਾਵੇ। ਕੌਮੀ ਘੱਟ ਗਿਣਤੀ ਕਮਿਸ਼ਨ ਤੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਵੀ ਮੇਘਾਲਿਆ ਸਰਕਾਰ ਨੂੰ ਹਦਾਇਤ ਜਿਹੜੀ ਹੈ ਜੀ ਉਹ ਦਿੱਤੀ ਗਈ ਸੀ ਕਿ ਅਦਾਲਤ ਦੇ ਜਿਹੜਾ ਫੈਸਲਾ ਆ ਉਹਦੇ ਅਨੁਸਾਰ ਹੀ ਜਿਹੜਾ ਜੀ ਉਹ ਚੱਲਿਆ ਜਾਵੇ। ਇਹਦੇ ਬਾਵਜੂਦ ਜਿਹੜੀ ਉੱਥੋਂ ਦੀ ਸਰਕਾਰ ਹੈ ਜੀ ਉਹ ਇਸ ਜਿੱਦ ਦੇ ਉੱਤੇ ਜਿਹੜੀ ਹੈ ਜੀ ਉਹ ਅੜੀ ਹੋਈ ਆ ਕਿ ਜ਼ਮੀਨ ਹਥਿਆਉਣ ਦੇ ਵਾਸਤੇ ਹਰ ਹੀਲਾ ਜਿਹੜਾ ਜੀ ਉਹ ਵਰਤ ਰਹੀ ਆ। ਸਰਕਾਰੀ ਮੁਲਾਜ਼ਮਾਂ ਨੂੰ ਇਹ ਕਹਿ ਰਿਹਾ ਕਿ ਜੱਦੀ ਪੁਸ਼ਤੀ ਟਿਕਾਣਿਆਂ ਨੂੰ ਛੱਡ ਕੇ ਸਰਕਾਰੀ ਕੁਆਟਰਾਂ ਦੇ ਵਿੱਚ ਚਲੇ ਜਾਓ। ਗੁਰਦੁਆਰਾ ਕਮੇਟੀ ਦਾ ਜਿਹੜਾ ਪ੍ਰਧਾਨ ਆ ਜੀ ਉਹ ਕਹਿੰਦਾ ਕਿ ਸਰਕਾਰੀ ਨੌਕਰੀਆਂ ਤੋਂ ਸਮਾਂ ਪਾ ਕੇ ਮੁਲਾਜ਼ਮਾਂ ਨੇ ਰਿਟਾਇਰ ਹੋ ਜਾਣਾ, ਮਗਰੋਂ ਕੀ ਬਣੂਗਾ? ਉਹ ਕਹਿੰਦੇ ਆ ਕਿ ਮੁਲਾਜ਼ਮਾਂ ਦੀ ਗਿਣਤੀ ਤਾਂ 200 ਦੇ ਕਰੀਬ ਆ, ਉਹਨਾਂ ਨੂੰ ਜ਼ਮੀਨ ਖਾਲੀ ਕਰਨ ਵਾਲੇ ਕਹਿ ਕੇ ਬਾਕੀਆਂ ਨੂੰ ਘਰ ਛੱਡਣ ਲਈ ਮਜਬੂਰ ਕੀਤਾ ਜਾ ਸਕਦਾ। ਉਹਨਾਂ ਨੇ ਇਹ ਵੀ ਕਿਹਾ ਕਿ ਇਹ ਜ਼ਮੀਨ ਬ੍ਰਿਟਨ ਜਿਹੜੀ ਸਰਕਾਰ ਦੇ ਵੇਲੇ, ਬ੍ਰਿਟਿਸ਼ ਸਰਕਾਰ ਦੇ ਵੇਲੇ ਉਦੋਂ ਦੇ ਸ਼ਾਸਕ ਨੇ 1863 ਦੇ ਵਿੱਚ ਦਿੱਤੀ ਸੀ ਔਰ ਇਸ ਵੇਲੇ 2000 ਦੇ ਕਰੀਬ ਪੰਜਾਬੀ ਵਸੋਂ ਹੈ। ਇਸ ਜਗ੍ਹਾ ਦੇ ਉੱਤੇ ਗੁਰੂ ਨਾਨਕ ਸਕੂਲ, ਇੱਕ ਗੁਰਦੁਆਰਾ, 2 ਮੰਦਿਰ, ਇੱਕ ਗਿਰਜਾ ਘਰ ਵੀ ਜਿਹੜਾ ਜੀ ਬਣੇ ਹੋਏ ਆ। ਮਿਊਨਿਸਪਲ ਬੋਰਡ ਦੇ ਵੱਲੋਂ ਧਾਰਾ 44 ਲਾ ਕੇ ਲੋਕਾਂ ਨੂੰ ਮਾਲਕੀ ਸਾਬਤ ਕਰਨ ਲਈ ਨੋਟਿਸ ਦਿੱਤੇ ਗਏ ਆ ਤੇ ਜਿਹੜੇ ਲੋਕ ਆਪਣੇ ਘਰਾਂ ਦੇ ਵਿੱਚ ਨਹੀਂ, ਉਹਨਾਂ ਦੇ ਘਰਾਂ ਦੇ ਬਾਹਰ ਨੋਟਿਸ ਜਿਹੜੇ ਜੀ ਉਹ ਲਾ ਦਿੱਤੇ ਗਏ ਆ। ਇਹ ਕਿਹਾ ਜਾ ਰਿਹਾ ਹੈ ਕਿ ਜਿਹੜਾ ਪੰਜਾਬੀ ਭਾਈਚਾਰਾ ਉੱਥੋਂ ਦੇ ਪਰਿਵਾਰ ਜਿਹੜੇ ਆ ਜੀ ਉਹ ਬਹੁਤ ਸਹਿਮੇ ਹੋਏ ਆ। ਇਹ ਪਿਛਲੇ ਸਾਲ ਵੀ ਇਹ ਸਾਰਾ ਕੁਝ ਚੱਲਿਆ ਸੀਗਾ। ਜਦੋਂ ਇਹ ਹੋਇਆ ਸੀਗਾ ਤੇ ਉਦੋਂ ਇੱਥੋਂ ਇੱਕ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੂੰ ਖਾਸ ਤੌਰ ਦੇ ਉੱਤੇ ਜਿਹੜਾ ਜੀ ਭੇਜਿਆ ਹੋਇਆ ਸੀ, ਜਿਹੜੇ ਕਿ ਹੁਣ ਕਹਿੰਦੇ ਆ ਕਿ ਮੈਨੂੰ ਨਹੀਂ ਪਤਾ ਕਿ ਤਾਜ਼ਾ ਸਥਿਤੀ ਉੱਥੋਂ ਦੀ ਜਿਹੜੀ ਉਹ ਕਿਹੋ ਜਿਹੀ ਆ, ਕਿ ਉਹ ਇਨ ਟੱਚ ਜਿਹੜੇ ਜੀ ਉਹ ਨਹੀਂ ਹੈਗੇ। ਉਸ ਟਾਈਮ ਦੇ ਉੱਤੇ ਜਿਹੜਾ ਜੀ ਸਰਕਾਰ ਨੇ ਜ਼ਰੂਰ ਉਹਨਾਂ ਨੂੰ ਭੇਜਿਆ ਸੀਗਾ, ਹੁਣ ਉਹਨਾਂ ਨੂੰ ਨਹੀਂ ਪਤਾ ਕਿ ਉੱਥੋਂ ਦੇ ਹਾਲਾਤ ਜਿਹੜੇ ਉਹ ਕਿਹੋ ਜਿਹੇ ਆ। ਬਿਲਕੁਲ, ਜਦੋਂ ਹਜੇ ਸਰਕਾਰ ਆ ਜਿਹੜੀ ਨਾ ਚਾਹ ਦੇ ਵਿੱਚ ਹੀ ਸੀਗੀ। ਤੇ ਅੱਗੇ ਗੱਲ ਕਰਦੇ ਆ SGPC ਦੀ। ਉਸਨੇ 35 ਸਾਲ ਬਾਅਦ ਵੀ ਜੋ ਡਿਊਟੀ ਆ ਉਸੇ ਸਾਰਨੇ ਲਈ ਜਿਸ ਵਿੱਚ ਗੋਲੀਆਂ ਲੱਗੀਆਂ ਸੀ। ਜੀ ਇੱਕ ਤਾਂ ਜਿਹੜੇ ਪੰਜਾਬ ਦੇ ਹਾਲਾਤ ਨੇ ਅੰਮ੍ਰਿਤਸਰ ਦੇ ਖਾਸ ਤੌਰ ਦੇ ਉੱਤੇ ਉਹ ਕਾਫੀ ਟੈਂਸ ਭਰੇ ਨੇ, ਕਿਉਂਕਿ ਕੱਲ ਨੂੰ ਜਿਹੜਾ ਜੀ ਅੰਮ੍ਰਿਤਸਰ ਬੰਦ ਦਾ ਸੱਦਾ ਦਿੱਤਾ ਗਿਆ 6 ਤਰੀਕ ਨੂੰ। ਹਾਲਾਂਕਿ ਇਸ ਬੰਦ ਦੇ ਸੱਦੇ ਦੇ ਵਿੱਚ ਇਹ ਗੱਲ ਆਖੀ ਗਈ ਆ ਕਿ ਜ਼ਰੂਰੀ ਵਸਤਾਂ ਜਾਂ ਦਵਾਈਆਂ ਦੀਆਂ ਦੁਕਾਨਾਂ ਨੂੰ ਬੰਦ ਨਹੀਂ ਕਰਵਾਇਆ ਜਾਊਗਾ। ਇਹਦੇ ਵਿੱਚ ਇਹ ਵੀ ਕਿਹਾ ਗਿਆ ਕਿ ਟ੍ਰੈਫਿਕ ਨਹੀਂ ਕੋਈ ਰੋਕਿਆ ਜਾਊਗਾ।
ਬਹੁਤ ਵੱਡੀ ਗਿਣਤੀ ਦੇ ਵਿੱਚ ਪੈਰਾਮਿਲਟਰੀ ਫੋਰਸਿਸ ਜਿਹੜੀਆਂ ਦੀ ਉਹ ਲੱਗੀਆਂ ਹੋਈਆਂ ਨੇ, ਜਿੱਥੇ ਇੱਕ ਪਾਸੇ ਜਿਹੜਾ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਕਾ ਲੀਲਾ ਤਾਰਾ ਦੇ ਵਾਸਤੇ ਜਿਹੜਾ ਦੀ ਅਕਾਲ ਤਖਤ ਦੇ ਉੱਤੇ ਜਿਹੜਾ ਦੀ ਅਰਦਾਸ ਦੀ ਗੱਲ ਆਖੀ ਆ, ਉੱਥੇ ਦੂਜੇ ਪਾਸੇ ਦਮਦਮੀ ਟਕਸਾਲ ਨੇ ਇਸ ਵਾਰੀ 6 ਤਰੀਕ ਨੂੰ ਮਹਿਤੇ ਪਹੁੰਚਣ ਦਾ ਜਿਹੜਾ ਦੀ ਉਹ ਸੱਦਾ ਦਿੱਤਾ, ਜਿਹਨੂੰ ਲੈ ਕੇ ਟਕਸਾਲ ਤੇ ਸਿਮਰਨਜੀਤ ਸਿੰਘ ਮਾਨ ਹੋਰਾਂ ਦੇ ਵਿਚਾਲੇ ਸ਼ਬਦੀ ਜੰਗ ਜਿਹੜੀ ਹੈ ਜੀ ਉਹ ਚੱਲ ਰਹੀ ਆ। ਇਹਦੇ ਵਿਚਾਲੇ ਜਿਹੜਾ ਜੇ 35 ਸਾਲ ਪਹਿਲਾਂ ਜਦੋਂ ਫੌਜੀ ਹਮਲਾ ਹੋਇਆ ਸੀਗਾ, ਉਸ ਟਾਈਮ ਸ਼੍ਰੋਮਣੀ ਕਮੇਟੀ ਦੇ ਵੱਲੋਂ ਤੇਜਾ ਸਿੰਘ ਸਮੁੰਦਰੀ ਹਾਲ ਦੇ ਉੱਤੇ ਫੌਜੀ ਹਮਲੇ ਦੇ ਦੌਰਾਨ ਜਿਹੜੀ ਗੋਲਾਬਾਰੀ ਦੇ ਨਿਸ਼ਾਨ ਯਾਦਗਾਰ ਵਜੋਂ ਸੰਭਾਲ ਲਏ ਸੀਗੇ, ਪਰ ਅਕਾਲ ਤਖਤ ਦੇ ਨੇੜੇ ਡਿਓੜੀ ਸਣੇ ਕਈ ਥਾਵਾਂ ਦੇ ਉੱਤੇ ਗੋਲਾਬਾਰੀ ਦੇ ਇਹ ਨਿਸ਼ਾਨ ਬਿਨਾਂ ਸਾਂਭ ਸੰਭਾਲ ਪਏ ਆ। ਸ਼੍ਰੋਮਣੀ ਕਮੇਟੀ ਦੇ ਵੱਲੋਂ ਸਾਕਾ ਨੀਲਾ ਤਾਰਾ ਫੌਜੀ ਹਮਲੇ ਦੇ ਵਿੱਚ ਮਾਰੇ ਗਏ ਜਿਹੜੇ ਸਿੱਖ ਸੀ, ਉਹਨਾਂ ਦੀ ਯਾਦ ਦੇ ਵਿੱਚ ਅਕਾਲ ਤਖਤ ਦੇ ਵਿੱਚ ਉੱਤੇ ਜਿਹੜਾ ਸਮਾਗਮ ਤਾਂ ਕਰਵਾਇਆ ਜਾਂਦਾ, ਅਰਦਾਸ ਦਿਵਸ ਵੀ ਮਨਾਇਆ ਜਾਂਦਾ, ਕੱਲ ਨੂੰ ਜਿਹੜਾ ਮਨਾਇਆ ਜਾਊਗਾ। ਪਰ ਸ਼੍ਰੋਮਣੀ ਕਮੇਟੀ ਇਸ ਫੌਜੀ ਹਮਲੇ ਦੇ ਦੌਰਾਨ ਨੁਕਸਾਨੀ ਗਈ ਡਿਓੜੀ ਦੀ ਸਾਂਭ ਸੰਭਾਲ ਕਰਨ ਦੇ ਵਿੱਚ ਫਿਲਹਾਲ ਜਿਹੜੀ ਜੀ ਉਹ ਵਿਸਲੀ ਆ। ਇਹ ਡਿਓੜੀ ਦਾ ਉੱਪਰਲਾ ਹਿੱਸਾ ਗੋਲਾਬਾਰੀ ਕਰਕੇ ਨੁਕਸਾਨਿਆ ਗਿਆ ਤੇ ਹੇਠਲੇ ਹਿੱਸੇ ਦੇ ਵਿੱਚ ਗੋਲੀਆਂ ਦੇ ਅਣਗਿਣਤ ਨਿਸ਼ਾਨ ਨੇ। ਸ਼੍ਰੋਮਣੀ ਕਮੇਟੀ ਨੇ ਤੇਜਾ ਸਿੰਘ ਸਮੁੰਦਰੀ ਹਾਲ ਤੇ ਲੱਗੇ ਗੋਲੀਆਂ ਦੇ ਨਿਸ਼ਾਨ ਨੂੰ ਸੰਭਾਲਣ ਦਾ ਯਤਨ ਤਾਂ ਕੀਤਾ, ਜਿਹਦੇ ਤਹਿਤ 147 ਗੋਲੀਆਂ ਦੇ ਨਿਸ਼ਾਨ ਸਟੀਲ ਦੇ ਗੋਲਾਕਾਰ ਫਰੇਮ ਇਹਨਾਂ ਨਿਸ਼ਾਨਾਂ ਦੇ ਆਲੇ ਦੁਆਲੇ ਜਿਹੜੇ ਦੀ ਉਹ ਲਾ ਕੇ ਸੰਭਾਲੇ ਗਏ ਆ। ਪਰ ਇਹ ਜਿਹੜੀ ਡਿਓੜੀ ਤੇ ਦਰਸ਼ਨੀ ਡਿਓੜੀ ਦੇ ਉੱਤੇ ਲੱਗੇ ਗੋਲੀਆਂ ਦੇ ਨਿਸ਼ਾਨ ਜਿਹੜੇ ਦੀ ਉਹ ਨਹੀਂ ਸੰਭਾਲੇ ਗਏ। ਇਹ ਵੀ ਕਿਹਾ ਜਾ ਰਿਹਾ ਕਿ ਕੁਝ ਮਾਹਰਾਂ ਦੀ ਰਾਏ ਲਈ ਸੀ ਤੇ ਉਹਨਾਂ ਨੇ ਅੱਗੇ ਇਹਦੇ ਸ਼ੀਸ਼ਾ ਲਾਉਣ ਦਾ ਸੁਝਾਅ ਜਿਹੜਾ ਦੀ ਉਹ ਦਿੱਤਾ ਸੀਗਾ। ਹੁਣ ਇਹਦੇ ਸਬੰਧ ਵਿੱਚ 1000 ਕਰੋੜ ਰੁਪਏ ਦੇ ਮੁਆਵਜ਼ੇ ਦਾ ਕੇਸ ਵੀ ਜਿਹੜਾ ਦੀ ਉਹ ਦਾਇਰ ਕੀਤਾ ਹੋਇਆ। ਇਹ ਪਿਛਲੇ ਕਈ ਵਰ੍ਹਿਆਂ ਤੋਂ ਦਿੱਲੀ ਹਾਈ ਕੋਰਟ ਦੇ ਵਿੱਚ ਜਿਹੜਾ ਸੁਣਵਾਈ ਅਧੀਨ ਹੈ। ਇਸ ਕੇਸ ਦੀ ਸੁਣਵਾਈ ਜਿਹੜੀ ਹੈ ਜੀ ਉਹ 24 ਜੁਲਾਈ ਨੂੰ ਹੈ। ਸ਼੍ਰੋਮਣੀ ਕਮੇਟੀ ਦੇ ਵੱਲੋਂ ਜਿਹੜੀਆਂ ਨੁਕਸਾਨੀਆਂ ਗਈਆਂ ਇਮਾਰਤਾਂ ਸੀ, ਇਸ ਕੇਸ ਦੇ ਸਬੂਤ ਵਜੋਂ ਵੀ ਜਿਉਂ ਦੀਆਂ ਤਿਉਂ ਜਿਹੜੀਆਂ ਦੀ ਉਹ ਰੱਖੀਆਂ ਹੋਈਆਂ ਨੇ। ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜਾ ਇਹ ਮੁਆਵਜ਼ੇ ਦਾ ਕੇਸ ਸੀਗਾ, ਇਹਦੇ ਵਿੱਚ ਵੀ ਕਈ ਕਿਸਮ ਦੀ ਢਿੱਲ ਮੱਠ ਜਿਹੜੀ ਆ ਜੀ ਉਹ ਸਾਹਮਣੇ ਆ ਰਹੀ ਆ। ਔਰ ਜਿਹੜਾ ਇੱਥੋਂ ਸਾਰਾ ਕੁਝ ਚੁੱਕ ਕੇ ਲਗਾਏ ਸੀਗੇ, ਖਾਸ ਤੌਰ ਦੇ ਉੱਤੇ ਜਿਹੜੇ ਰੈਫਰੈਂਸ ਲਾਇਬ੍ਰੇਰੀ ਦੇ ਵਿੱਚੋਂ ਕੁਝ ਸਮਾਂ ਪਹਿਲਾਂ ਤੱਕ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸੀ ਉਹ ਮੰਗ ਕਰਦੀ ਰਹੀ। ਇੱਥੇ ਜਿਹੜੀ ਪੰਥਕ ਸਰਕਾਰ ਅਖਵਾਉਂਦੀ ਰਹੀ ਜਿਹੜਾ ਦੀ ਉਹ 10 ਸਾਲ ਤੱਕ ਰਾਜ ਕਰ ਗਈ। ਉੱਤੇ ਵੀ ਉਹਨਾਂ ਦੇ ਜਿਹੜਾ ਦੀ ਭਾਈਵਾਲਾਂ ਦੀ ਸਰਕਾਰ ਸੀ, ਅੱਜ ਵੀ ਆ, ਜਿੱਥੇ ਉਹ ਮੰਤਰੀ ਵੀ ਨੇ। ਪਰ ਇਹ ਸਮਾਨ ਜਿਹੜਾ ਸੀਗਾ ਜੀ ਉਹਦੀ ਮੰਗ ਕਰਨੀ ਲਗਭਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੁਣ ਬੰਦ ਕਰ ਦਿੱਤੀ ਆ। ਔਰ ਉਹ ਕਿਤੇ ਵੀ ਇਹ ਨਜ਼ਰ ਨਹੀਂ ਆਉਂਦਾ ਕਿ ਉਹਨੇ ਉਸ ਸਮਾਨ ਦੀ ਮੁੜ ਕੇ ਮੰਗ ਜਿਹੜੀ ਕੀਤੀ ਹੋਵੇ ਕਿ ਉਹ ਸਮਾਨ ਕੀ ਉੱਥੇ ਸੀਗਾ, ਲੈ ਕੇ ਗਏ ਤੇ ਉਹ ਕਿੱਥੇ ਗਿਆ। ਬਿਲਕੁਲ ਜੀ, ਇਹਨੇ ਤਾਂ ਹਰ ਇੱਕ ਚੀਜ਼ ਦੀ ਮੰਗ ਕਰਨੀ ਬੰਦ ਕਰ ਦਿੱਤੀ, ਪਾਣੀਆਂ ਦੀ, ਚੰਡੀਗੜ੍ਹ ਦੀ, ਨਹਿਰ ਦੀ, ਸਾਰਾ ਕੁਝ ਹੀ ਉਹਨਾਂ ਨੇ ਬੰਦ ਕਰ ਦਿੱਤਾ। ਤੇ ਅੱਗੇ ਗੱਲ ਕਰਦੇ ਹਾਂ ਕੈਪਟਨ ਤੇ ਹਰਸਿਮਰਤ ਕੌਰ ਬਾਦਲ ਮਿਹਣੋ ਮਿਹਣੀ। ਥੋੜੀ ਮੇਨੇ ਆ ਜੀ ਉਹ ਚੱਲ ਰਹੇ ਆ ਤੇਜ਼ੀ ਦੇ ਨਾਲ। ਇੱਕ ਪਾਸੇ ਹਰਸਿਮਰਤ ਕੌਰ ਬਾਦਲ ਹੋਰੀ ਜਿਹੜੇ ਜੀ ਉਹ ਲੱਗੇ ਹੋਏ ਆ, ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਹੋਰੀ ਗਰਮੀ ਦੇ ਮੌਸਮ ਚ ਅੰਦਰ ਹੀ ਬਹਿ ਕੇ ਟਵੀਟੋ ਟਵੀਟ ਜਿਹੜੇ ਆ ਜੀ ਉਹ ਹੋ ਰਹੇ ਆ। ਹਰਸਿਮਰਤ ਕੌਰ ਬਾਦਲ ਦੇ ਵੱਲੋਂ ਲਾਏ ਦੋਸ਼ਾਂ ਨੂੰ ਗੁੰਮਰਾਹਕੁੰਨ ਕਹਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਿਹਾ ਹੈ ਕਿ ਅਕਾਲੀ ਦਲ ਆਪਣੀ ਜ਼ਿੰਮੇਵਾਰੀ ਤੋਂ ਲੋਕਾਂ ਦਾ ਧਿਆਨ ਲਾਂਭੇ ਕਰਕੇ ਨਸ਼ਿਆਂ ਵਰਗੇ ਗੰਭੀਰ ਮੁੱਦਿਆਂ ਨੂੰ ਜਿਹੜਾ ਜੀ ਉਹ ਵਰਤ ਰਿਹਾ। ਸੂਬੇ ਦੇ ਵਿੱਚ ਨਸ਼ਿਆਂ ਨੂੰ ਨੱਥ ਪਾਉਣ ਲਈ ਵਿੱਚ ਅਸਫਲ ਰਹਿਣ ਬਾਰੇ ਕੈਪਟਨ ਸਰਕਾਰ ਦੇ ਉੱਤੇ ਦੋਸ਼ਾਂ ਦੀ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਹੋਇਆ ਮੁੱਖ ਮੰਤਰੀ ਨੇ ਹਰਸਿਮਰਤ ਬਾਦਲ ਤੇ ਦੁੱਖ ਤੇ ਗੁੱਸਾ ਪ੍ਰਗਟ ਕੀਤਾ ਤੇ ਇਹ ਵੀ ਕਿਹਾ ਕਿ ਉਹ ਪਿਛਲੀ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਸਰਕਾਰ ਦੇ ਗੁਨਾਹਾਂ ਦੇ ਉੱਤੇ ਪਰਦਾ ਪਾਉਣ ਦੀ ਕੋਸ਼ਿਸ਼ ਦੇ ਵਜੋਂ ਅਜਿਹਾ ਜਿਹੜਾ ਜੀ ਉਹ ਕਰ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾ ਮੌਕਾ ਨਿਗਾ ਜਦੋਂ ਨਸ਼ਿਆਂ ਦੇ ਸਮੱਸਿਆ ਨਾਲ ਨਿਪਟਣ ਲਈ ਪ੍ਰਧਾਨ ਮੰਤਰੀ ਨੂੰ ਰਾਸ਼ਟਰੀ ਡਰੱਗ ਨੀਤੀ ਬਣਾਉਣ ਦੀ ਅਪੀਲ ਜਿਹੜੀ ਹੈ ਜੀ ਉਹ ਕੀਤੀ ਹੈ। ਮੈਂ ਕਿਹਾ ਕਿ ਲੋਕਾਂ ਦੇ ਵਿੱਚ ਪੂਰੀ ਤਰ੍ਹਾਂ ਭਰੋਸਾ ਗਵਾ ਚੁੱਕੇ ਬਾਦਲਾਂ ਦੇ ਵਿੱਚ ਇਸ ਭਰੋਸੇ ਦੀ ਮੁੜ ਬਹਾਲੀ ਲਈ ਉਹ ਨਿਰਾਸ਼ਾ ਦੇ ਵਿੱਚ ਆ, ਜਿਹਦੇ ਕਰਕੇ ਉਹ ਬਿਆਨ ਦੇ ਰਹੇ। ਅਸਲ ਦੇ ਵਿੱਚ ਇਹ ਜਿਹੜੀ ਬਿਆਨੋ ਬਿਆਨੀ ਹੋਏ ਆ, ਇਹ ਮੁੱਖ ਮੰਤਰੀ ਹੋਰਾਂ ਨੇ ਇੱਕ ਚਿੱਠੀ ਜਿਹੜੀ ਦੀ ਸੀ ਪ੍ਰਧਾਨ ਮੰਤਰੀ ਨੂੰ ਲੰਮੀ ਚੌੜੀ ਕਿ ਜਿਹੜੀ ਰਾਸ਼ਟਰੀ ਡਰੱਗ ਨੀਤੀ ਬਣਾਈ ਜਾਵੇ। ਔਰ ਹਰਸਿਮਰਤ ਕੌਰ ਬਾਦਲ ਹੋਰਾਂ ਨੇ ਉਹਨਾਂ ਨੂੰ ਇਸ ਮਾਮਲੇ ਤੇ ਘੇਰਿਆ ਤੇ ਤੁਸੀਂ ਤਾਂ ਕਹਿੰਦੇ ਸੀ ਪੰਜਾਬ 'ਚ ਨਸ਼ਾ ਖਤਮ ਹੋ ਗਿਆ, ਫਿਰ ਇਹ ਡਰੱਗ ਨੀ ਚਿੱਠੀ ਲਿਖਣ ਦੀ ਜਿਹੜੀ ਦੀ ਉਹ ਕੀ ਲੋੜ ਹੈ। ਇਹਦੇ ਜਵਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਜਿਹੜਾ ਜੀ ਇਹ ਕਿਹਾ ਕਿ ਸਰਕਾਰ ਨੇ ਨਾ ਕੇਵਲ ਨਸ਼ਾ ਮਾਫੀਏ ਦਾ ਲੱਕ ਤੋੜਤਾ, ਸਗੋਂ ਇਹਨੇ ਵੱਡੀ ਗਿਣਤੀ ਤਸਕਰਾਂ ਤੇ ਡੀਲਰਾਂ ਨੂੰ ਸਲਾਖਾਂ ਦੇ ਪਿੱਛੇ ਡੱਕਤਾ
ਤੇ ਮੁੱਠੀ ਭਰ ਲੋਕ ਜਿਹੜੇ ਸੀ ਉਹ ਸੂਬਾ ਛੱਡ ਕੇ ਫਰਾਰ ਹੋ ਗਏ ਆ। ਵੈਸੇ ਇਹ ਨਹੀਂ ਪਤਾ ਜਿਹੜੇ ਮੁੱਠੀ ਭਰ ਲੋਕ ਸੂਬਾ ਛੱਡ ਕੇ ਫਰਾਰ ਹੋ ਗਏ, ਬਾਕੀ ਅੰਦਰ ਡੱਕ ਕੇ ਤੇ ਅੱਜ ਹਰ ਪਿੰਡ ਦੇ ਵਿੱਚ, ਹਰ ਘਰ ਦੇ ਵਿੱਚ ਡਿਲੀਵਰੀ ਜਿਹੜੀ ਹੈ ਜੀ ਉਹ ਫਿਰ ਕੌਣ ਕਰ ਰਿਹਾ? ਕੀ ਇਹ ਉਹਨਾਂ ਡਿਲੀਵਰੀ ਕਰਨ ਵਾਲੀਆਂ ਕੰਪਨੀਆਂ ਨੂੰ ਤਾਂ ਨਹੀਂ ਕੰਟਰੈਕਟ ਦੇ ਦਿੱਤੇ ਜਿਹੜੇ ਫੂਡ ਡਿਲੀਵਰ ਕਰਦੀਆਂ ਨੇ? ਕੈਪਟਨ ਸਾਹਿਬ ਜਿਹੜੇ ਵੀ ਉਹ ਇਹ ਕਹਿੰਦੇ ਆ ਕਿ ਹਰਸਿਮਰਤ ਨੂੰ ਇੰਨੀ ਵੀ ਸਮਝ ਨਹੀਂ ਕਿ ਨਸ਼ਾ ਇੱਕ ਅੰਤਰਰਾਜੀ ਸਮੱਸਿਆ ਹੈ ਤੇ ਇਹਦਾ ਕੌਮੀ ਜਿਹੜਾ ਜੀ ਉਹ ਪ੍ਰਭਾਵ ਹੈ। ਉਹਨਾਂ ਨੇ ਇੱਥੋਂ ਤੱਕ ਜਿਹੜਾ ਜੀ ਕਿਹਾ ਮੁੱਖ ਮੰਤਰੀ ਹੋਰਾਂ ਨੇ ਕਿ ਉਹਨਾਂ ਦੀ ਪਾਰਟੀ ਦੇ ਵਿਧਾਇਕ ਬਾਦਲਾਂ ਦੇ ਖੂਨ ਦੇ ਪਿਆਸੇ ਆ, ਜਿਹੜੇ ਕਿ ਬੇਅਦਬੀ ਤੇ ਨਸ਼ਿਆਂ ਸਣੇ ਬਹੁਤ ਸਾਰੇ ਕੇਸਾਂ ਦੀ ਢੁਕਵੀਂ ਜਾਂਚ ਕੀਤੇ ਬਿਨਾਂ ਉਹਨਾਂ ਨੂੰ ਸਜ਼ਾ ਦੇਣਾ ਜਿਹੜਾ ਜੀ ਉਹ ਚਾਹੁੰਦੇ ਆ। ਉਹਨਾਂ ਨੇ ਕਿਹਾ ਕਿ ਉਹੋ ਹੀ ਨੇ ਜਿਹੜੇ ਅਜੇ ਤੱਕ ਕਾਂਗਰਸੀ ਇਹਨਾਂ ਵਿਧਾਇਕਾਂ ਤੋਂ ਅਕਾਲੀ ਦਲ ਨੂੰ ਬਚਾਉਂਦੇ ਰਹੇ ਆ ਔਰ ਇਹ ਕਹਿੰਦੇ ਰਹੇ ਆ ਕਿ ਇਹਦਾ ਜਿਹੜਾ ਜੀ ਅਦਾਲਤਾਂ ਦੇ ਰਾਹੀਂ ਜਿਹੜਾ ਉਹ ਫੈਸਲਾ ਹੋਵੇ। ਟਵੀਟਾਂ ਦੇ ਰਾਹੀਂ ਹੀ ਸਹੀ, ਅਸਲੀਅਤ ਤਾਂ ਜਿਹੜੀ ਦੀ ਉਹ ਨਿਕਲ ਆਈ ਨਾ ਜੀ ਸਾਹਮਣੇ ਕਿ ਵਿਧਾਇਕ ਜਿਹੜਾ ਚਾਹੁੰਦੇ ਆ ਕਿ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ, ਪਰ ਮੁੱਖ ਮੰਤਰੀ ਸਾਹਿਬ ਨੇ ਹੋਣ ਨਹੀਂ ਦਿੱਤੀ। ਬਿਲਕੁਲ ਜੀ, ਬਿਲਕੁਲ ਸੱਚਾਈ ਸਾਹਮਣੇ ਆ ਗਈ ਹੈ। ਬਹੁਤ ਬਹੁਤ ਧੰਨਵਾਦ ਜੀ। ਮਿਹਰਬਾਨੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਤੇ ਸਰੋਤੇ ਸਾਨੂੰ ਬਲਤੇਜ ਪੰਨੂ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।